ਸੋ ਜੇ ਜੀ, ਆਪਾਂ ਸ਼ੁਰੂਆਤ ਕਰਦੇ ਜਾਈਏ, ਕਿਸੇ ਦਾ ਕੋਈ ਅਸਾਈਲਮ ਵਾਲਾ ਕੋਈ ਮੁੱਦਾ ਨਹੀਂ ਹੈ, ਰੈਗੂਲਰ ਜਿਹੜਾ ਕੋਈ ਕੋਈ ਇੱਥੇ ਆਇਆ ਆ, ਉਹਦਾ ਵਿਆਹ ਜਿਹੜਾ ਹੋ ਗਿਆ, ਚਾਹੇ ਉਹ ਸਟੂਡੈਂਟ ਆ ਜਾਂ ਉਹ H1B ਦੇ ਉੱਤੇ ਸੀਗਾ ਜਾਂ ਕਿਸੇ ਵੀ E2 ਤੇ ਆ, ਜਾਂ EB1 ਆ ਜਾਂ ਕੋਈ ਵੀ ਆ, ਜੇ ਉਹਨਾਂ ਦਾ ਵਿਆਹ ਹੁੰਦਾ ਆ ਸਿਟੀਜ਼ਨ ਜਾਂ ਗ੍ਰੀਨ ਕਾਰਡ ਦੇ ਨਾਲ, ਉਹਨਾਂ ਦੇ ਲਈ ਫਿਰ ਇਹ ਸਿੱਧਾ ਜਿਹੜਾ AOS ਦਾ ਰਾਹ ਹੁੰਦਾ ਆ ਜਾਂ ਫਿਰ ਉਹ ਕਿਹੜਾ ਰਾਹ ਹੁੰਦਾ ਹੈ ਉਹਦੇ ਲਈ? ਹਾਂਜੀ, ਇਹ ਇਸ ਨੂੰ ਕਹਿੰਦੇ ਐਡਜਸਟਮੈਂਟ ਆਫ ਸਟੇਟਸ ਜਾਂ ਫੋਰਨ ਨੰਬਰ ਉਹਦਾ 485 ਹੁੰਦਾ। ਜੀ। ਤੇ ਜਿਹੜਾ ਪੱਕੇ ਤੌਰ ਤੇ ਆਇਆ, ਤਕਰੀਬਨ ਸਾਰੇ ਵੀਜ਼ੇ ਵਾਲੇ ਜਿਹੜੇ ਹੈਗੇ ਆ ਉਹ ਇੱਥੇ ਐਡਜਸਟ ਕਰ ਸਕਦੇ ਆ। ਕਈ ਐਕਸੈਪਸ਼ਨ ਹੁੰਦੀਆਂ, ਜਿੱਦਾਂ J1 ਵੀਜ਼ਾ ਹੋ ਗਿਆ, ਉਹਦੇ ਵਿੱਚ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਕਿ 2 ਸਾਲ ਬੰਦਾ ਬਾਹਰ ਜਾ ਕੇ ਰਵੇ ਆਪਣੀ ਕੰਟਰੀ 'ਚ। ਕਈ ਵੀਜ਼ੇ ਰਿਸਟ੍ਰਿਕਟਡ ਹੁੰਦੇ ਆ, ਪਰ ਤਕਰੀਬਨ ਸਾਰੇ ਜਿਹੜੇ ਆਪਣੇ ਪੰਜਾਬੀਆਂ ਨਾਲ ਸੰਬੰਧ ਰੱਖਦੇ ਆ, ਸਟੂਡੈਂਟ ਵੀਜ਼ਾ ਹੋ ਗਿਆ, ਟੂਰਿਸਟ ਵੀਜ਼ਾ ਹੋ ਗਿਆ, ਕੋਈ ਵੀ ਵੀਜ਼ੇ ਤੇ ਜਿਹੜਾ ਆਇਆ ਉਹ ਬੰਦਾ ਉਰੇ ਵਿਆਹ ਕਰਾ ਕੇ ਪੱਕਾ ਹੋ ਸਕਦਾ। ਤੇ ਕਈ ਇਦਾਂ ਦੇ ਵੀ ਕੇਸ ਸਾਡੇ ਕੋਲ ਆਉਂਦੇ ਆ ਕਿ ਫਿਆਂਸੇ ਵੀਜ਼ੇ ਤੇ ਆ ਜਾਂਦੇ ਆ ਤੇ ਵਿਆਹ ਉਹਨਾਂ ਨਹੀਂ ਕਰਾਉਂਦੇ, ਬਾਅਦ 'ਚ ਕਿਸੇ ਹੋਰ ਨਾਲ ਵਿਆਹ ਕਰਾ ਲੈਂਦੇ ਆ। ਸੋ ਅੱਛਾ। ਫਿਆਂਸੇ ਵੀਜ਼ੇ ਦੀ ਵੀ ਲਿਮਿਟੇਸ਼ਨ ਆ ਕਿ ਉਹ ਕਿਸੇ ਹੋਰ ਨਾਲ ਵਿਆਹ ਕਰਾ ਕੇ ਨਹੀਂ ਪੱਕਾ ਹੋ ਸਕਦਾ। ਜਿਹੜੇ ਫਿਆਂਸੇ ਵੀਜ਼ੇ ਤੇ ਆਇਆ ਹੁੰਦਾ ਉਹਨਾਂ ਹੀ ਵਿਆਹ ਕਰਾ ਕੇ ਉਹ ਜਿਹੜਾ ਪੇਪਰ ਵਰਕ ਫਾਈਲ ਕਰ ਸਕਦਾ। ਸੋ ਇਹ ਜਿਹੜਾ J ਵੀਜ਼ਾ ਤੇ ਫਿਆਂਸੇ ਵੀਜ਼ਾ ਹੈਗਾ, ਇਹ ਐਕਸੈਪਸ਼ਨਸ ਹੈਗੀਆਂ। ਤੇ ਬਾਕੀ ਜਿਹੜੇ ਆਪਣੇ ਟੂਰਿਸਟ ਵੀਜ਼ਾ ਵਗੈਰਾ ਤੇ ਸਟੂਡੈਂਟ ਵੀਜ਼ਾ ਵਗੈਰਾ ਤੇ ਆਉਂਦੇ ਨੇ, ਉਹ ਵਿਆਹ ਕਰਾ ਕੇ ਸਿੱਧੇ ਸਿਟੀਜ਼ਨ ਨਾਲ ਉਰੇ ਪੱਕੇ ਹੋ ਸਕਦੇ ਆ। ਠੀਕ ਹੈ, ਠੀਕ ਹੈ। ਸੋ ਬਿਲਕੁਲ। ਤੇ ਯੂਜੂਅਲੀ ਇਹ ਪ੍ਰੋਸੈਸ ਆਪਾਂ ਜਿਹੜਾ ਉਹ ਦੇਖਦੇ ਹਾਂ, ਕਿੰਨਾ ਕੁ ਲੌਂਗ ਪ੍ਰੋਸੈਸ ਆ, ਕਿੱਦਾਂ ਦੀ ਡਾਕੂਮੈਂਟੇਸ਼ਨ ਜਿਹੜੀ ਇਹਦੇ ਵਿੱਚ ਚਾਹੀਦੀ ਹੁੰਦੀ ਹੈ? ਇਹ ਪ੍ਰੋਸੈਸ ਦੇ ਵਿੱਚ ਜੀ 1.5 ਸਾਲ ਦਾ ਪ੍ਰੋਸੈਸ ਆ। ਡਾਕੂਮੈਂਟੇਸ਼ਨ ਤਾਂ ਬੇਸਿਕ ਹੀ ਹੈ। 1.5 ਠੀਕ। ਸਾਲ ਲੱਗਦਾ ਉਹਨਾਂ ਨੂੰ ਪ੍ਰੋਸੈਸ ਦੇ ਵਿੱਚ। ਓਵਰਆਲ ਜਿਹੜਾ ਉਹ ਹੁੰਦਾ ਆ। ਜੀ। ਜੀ। ਸੋ ਜੇ ਆਪਾਂ ਹੁਣ ਗੱਲ ਕਰੀਏ ਵੀ ਉਹ ਲੋਕ ਜਿਨ੍ਹਾਂ ਨੇ ਅਸਾਈਲਮ ਦੇ ਕੇਸਿਸ ਆ, ਹੁਣ ਕੋਈ ਕਦੀ ਕੋਈ ਜਿਹੜਾ ਉਹ ਵਿਜ਼ਟਰ ਵੀਜ਼ੇ ਤੇ ਆ ਕੇ ਉਸ ਤੋਂ ਬਾਅਦ 'ਚ ਵੀ ਅਸਾਈਲਮ ਕਰ ਦਿੰਦਾ, ਕੋਈ ਬਾਰਡਰ ਕ੍ਰਾਸ ਕਰਕੇ ਜਿਹੜਾ ਉਹ ਆ ਕੇ ਉਹ ਅਸਾਈਲਮ ਜਿਹੜਾ ਉਹ ਕਰਦਾ ਆ। ਉਹਨਾਂ ਦਾ ਜਿਹੜਾ ਵਿਆਹ ਦੇ ਪ੍ਰਤੀ ਜੇ ਤੁਸੀਂ ਦੱਸਣਾ ਹੋਵੇ ਵੀ ਉਹ ਫਿਰ ਕੀ ਜਿਹੜੇ ਰਸਤੇ ਜਿਹੜੇ ਉਹ ਰਹਿੰਦੇ ਆ, ਵਿਆਹ ਦੇ ਬੇਸ ਦੇ ਉੱਤੇ ਗ੍ਰੀਨ ਕਾਰਡ ਕਿੱਦਾਂ ਹੈ ਫਿਰ ਉਹਨਾਂ ਲਈ? ਇਹ ਥੋੜਾ ਜਿਹਾ ਇੰਪੋਰਟੈਂਟ ਟੌਪਿਕ ਆ, ਇਹਨੂੰ ਧਿਆਨ ਨਾਲ ਸੁਣਿਓ। ਕਾਫੀ ਵਾਰੀ ਲੋਕੀ ਰਿਪੀਟ ਸਵਾਲ ਜਿਹੜਾ ਇਹ ਰਹਿੰਦਾ, ਪੈਸੇ ਦੇ ਕੇ ਵੀ ਕੰਸਲਟੇਸ਼ਨ ਕਰਦੇ ਆ, ਤੇ ਸਾਰਿਆਂ ਲਈ ਜਿਹੜੀ ਇਹ ਇਨਫੋਰਮੇਸ਼ਨ ਹੈ ਧਿਆਨ ਨਾਲ ਨੋਟ ਕਰੋ, ਤੁਹਾਡੇ ਜੀ। ਇਹ ਇੰਪੋਰਟੈਂਟ ਆ। ਸੋ ਜਿਹੜਾ ਬੰਦਾ 2 ਨੰਬਰ ਤੇ ਜਿਹੜਾ ਆਇਆ ਬੰਦਾ, ਉਹ ਉਰੇ ਪੱਕਾ ਨਹੀਂ ਹੋ ਸਕਦਾ ਵਿਆਹ ਦੇ ਥਰੂ। ਕੁਛ ਇੱਕ ਇਹਦੀਆਂ ਐਕਸੈਪਸ਼ਨ ਸੀਗੀਆਂ ਜਿਹਨਾਂ ਤੇ 2001 ਤੋਂ ਪਹਿਲਾਂ ਕਿਸੇ ਦੀ ਜੇ ਕੋਈ ਪਟੀਸ਼ਨ ਫਾਈਲ ਹੋਈ ਆ ਲਾਈਫ ਐਕਟ ਦੇ ਥੱਲੇ, ਉਹ ਹੁਣ ਕੇਸ ਸਾਰੇ ਪੁਰਾਣੇ ਹੋ ਗਏ। ਜਿਹੜੇ ਨਵੀਂ ਜਨਤਾ ਜਿਹੜੀ ਆਈ ਹੈ, ਕਿਸੇ ਨੂੰ ਵੀ ਹੁਣ ਜਿਹੜੇ ਨਵੇਂ ਸੀਨ ਤੇ ਆਏ ਆ ਅਸਾਈਲਮ ਤੇ 2 ਨੰਬਰ ਤੇ ਬਾਰਡਰ ਟੱਪ ਕੇ ਜਿਹੜੇ ਉਰੇ ਆਏ ਆ, ਤੇ ਉਹਨਾਂ ਦੇ ਕੋਲ ਜਿਹੜਾ ਕਹਿ ਲਓ ਕਿ ਪਿਓਰ ਜੇ ਉਹਨਾਂ ਨੇ ਵਿਆਹ ਕਰਾ ਕੇ ਗ੍ਰੀਨ ਕਾਰਡ ਜੇ ਲੈਣਾ, ਉਹਨਾਂ ਨੂੰ ਕੰਟਰੀ ਆਊਟ ਜਿਹੜਾ ਕਰਨਾ ਪੈਣਾ। ਠੀਕ ਹੈ। ਸੋ ਇਹਦਾ ਜਿਹੜਾ ਪ੍ਰੋਸੈਸ ਹੁੰਦਾ, ਪਹਿਲਾਂ ਤੁਸੀਂ ਜਿਹੜਾ ਵਿਆਹ ਵਾਲੀ ਪਟੀਸ਼ਨ ਆ 130 ਉਹ ਫਾਈਲ ਕਰਦੇ ਆ। ਹੂੰ। ਉਸ ਤੋਂ ਬਾਅਦ ਤੁਹਾਡਾ ਜੇ ਤਾਂ ਅਸਾਈਲਮ ਆਫਿਸ ਦੇ ਵਿੱਚ ਕੇਸ ਹੈਗਾ, ਰਾਈਟ, ਹੂੰ। ਤੇ ਤੁਸੀਂ ਆਪਣਾ ਜਿਹੜਾ 601A ਵੇਵਰ ਜਿਹੜਾ ਉਹ ਫਾਈਲ ਕਰ ਸਕਦੇ ਆ। ਹੁਣ 601 ਵੇਵਰ ਤੇ ਆਪਾਂ ਜੇ ਗੱਲ ਕਰੀਏ ਕਿਉਂ ਸਾਨੂੰ ਚਾਹੀਦਾ ਹੁੰਦਾ, ਠੀਕ ਹੈ। 601A ਵੇਵਰ ਦਾ ਮਕਸਦ ਇਹ ਹੁੰਦਾ ਕਿ ਜਿਹੜੇ ਬੰਦੇ ਦੀ 180 ਦਿਨਾਂ ਤੋਂ ਉੱਤੇ ਅਨਲੌਫੁਲ ਪ੍ਰੈਜ਼ੈਂਸ ਹੋ ਜਾਂਦੀ ਹੈ, ਜਾਂ 1 ਸਾਲ ਤੋਂ ਉੱਤੇ ਅਨਲੌਫੁਲ ਪ੍ਰੈਜ਼ੈਂਸ ਹੋ ਜਾਂਦੀ ਹੈ, ਤੇ 3 ਸਾਲ ਦੀ ਜਾਂ 10 ਸਾਲ ਦੀ ਬਾਰ ਲੱਗਦੀ ਹੈ ਜਦੋਂ ਉਹ ਕੰਟਰੀ ਛੱਡ ਕੇ ਜਾਂਦਾ। ਠੀਕ ਹੈ। ਹੁਣ ਟੈਕਨੀਕਲੀ ਕੀ ਹੈ ਕਿ ਲਾਅ ਇਹ ਕਹਿੰਦਾ ਕਿ ਜਦੋਂ ਅਸਾਈਲਮ ਤੁਸੀਂ ਫਾਈਲ ਕਰਤਾ, ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਦੀ ਕਲੌਕ ਰੁਕ ਜਾਂਦੀ ਉੱਥੇ। ਸੋ ਜਿਹੜੇ ਬੰਦਿਆਂ ਨੇ ਆ ਕੇ ਅਸਾਈਲਮ ਫਾਈਲ ਕਰਤਾ 6 ਮਹੀਨੇ ਦੇ ਅੰਦਰ ਹੀ, ਉਹ 6 ਮਹੀਨੇ ਟੱਪੇ ਨਹੀਂ ਤਾਂ ਉਹ ਆਰਗਿਊ ਕਰ ਸਕਦੇ ਆ ਕਿ ਮੇਰੇ ਤੇ ਅਨਲੌਫੁਲ ਪ੍ਰੈਜ਼ੈਂਸ ਬਾਹਰ ਨਹੀਂ ਲੱਗਦੀ, ਮੈਂ ਸਿੱਧੇ ਜਿਹੜਾ ਆਪਣਾ ਬਾਹਰ ਜਾ ਕੇ ਵੀਜ਼ਾ ਸਟੈਂਪ ਕਰਕੇ ਵਾਪਸ ਆ ਸਕਦਾ। ਹੂੰ। ਪਰ ਹੁਣ 601A ਵੇਵਰ ਦਾ ਕਰਨ ਦਾ ਮਕਸਦ ਇਹ ਹੁੰਦਾ ਕਿ ਹੁਣ ਤੁਸੀਂ ਜੇ ਬਾਹਰ ਜਾਂਦੇ ਆ, ਤੇ ਉੱਥੇ ਵੀ ਉਹਨਾਂ ਨੂੰ ਕਈ ਵਾਰੀ ਲਾਅ ਨਹੀਂ ਸਮਝ ਆਉਂਦਾ, ਟੈਕਨੀਕਲ ਆ, ਜਿਹੜੇ ਐਮਬੈਸੀ ਵਾਲੇ ਉਹ ਵੀ ਗਲਤੀ ਕਰ ਦਿੰਦੇ ਆ। ਹੂੰ। ਸੋ ਸਾਰਿਆਂ ਨੂੰ ਰეკਮੈਂਡੇਸ਼ਨ ਇਹ ਹੁੰਦੀ ਕਿ ਜਦੋਂ ਤੁਸੀਂ ਇੱਕ ਵਾਰੀ ਕੱਚੇ ਹੋ ਗਏ, ਭਾਵੇਂ ਅਸਾਈਲਮ ਫਾਈਲ ਕੀਤਾ ਵੀ ਆ, ਤੁਸੀਂ 601A ਵੇਵਰ ਆਪਣਾ ਜਿਹੜਾ ਉਹ ਅਪਰੂਵ ਕਰਕੇ ਜਿਹੜਾ ਕੰਟਰੀ ਆਊਟ ਉਹ ਕਰਨੀ ਆ, ਤਾਂ ਕਿ ਤੁਹਾਨੂੰ ਐਮਬੈਸੀ ਦੇ ਵਿੱਚ ਵੀਜ਼ਾ ਜਿਹੜਾ ਹੈਗਾ ਡਿਲੇ ਨਾ ਤੁਹਾਡਾ ਹੋਵੇ। ਕਿਉਂਕਿ ਜੇ ਤੁਹਾਨੂੰ ਉੱਥੇ ਰੋਕਤਾ, ਇੰਨੇ ਤੁਹਾਡੇ ਇੱਥੇ 601 ਦੇ ਵਕੀਲ ਕੋਲ ਨਹੀਂ ਪੈਸੇ ਲੱਗਣੇ ਜਿੰਨਾ ਤੁਹਾਨੂੰ ਜੇ ਉੱਥੇ ਉਹਨਾਂ ਨੇ 6 ਮਹੀਨੇ ਸਾਲ ਕਰਤਾ, ਤਾਂ ਉੱਥੇ ਹੁਣ ਤੁਸੀਂ ਜੌਬ ਨਹੀਂ ਕਰ ਸਕਦੇ US 'ਚ ਓਬਵੀਅਸਲੀ। ਹੂੰ। ਉਹ ਸਾਰਾ ਜਿਹੜਾ ਹੈਗਾ ਫਾਈਨੈਂਸ਼ੀਅਲ ਐਸਪੈਕਟ ਵਗੈਰਾ, ਡਿਲੇ ਫੈਕਟਰ ਵਗੈਰਾ ਸਾਰੇ ਮੁੱਦੇ ਨਜ਼ਰ ਰੱਖਦੇ ਹੋਏ ਇਹੀ ਆ ਕਿ ਜੇ ਤੁਸੀਂ 2 ਨੰਬਰ 'ਚ ਬਾਰਡਰ ਟੱਪਿਆ, ਅਸਾਈਲਮ ਆਫਿਸ ਮੂਹਰੇ ਹੈਗੇ ਆ, ਉਹ ਤੁਸੀਂ ਕਿਉਂ ਹੈਗੇ ਜੇ ਤੁਸੀਂ ਸੇਫ ਆਏ ਸੀ ਜਾਂ ਮਾਈਨਰ ਆਏ ਸੀਗੇ। ਤੁਸੀਂ ਪਹਿਲਾਂ ਵਿਆਹ ਵਾਲਾ ਫਾਈਲ ਕਰਨਾ ਕੌਂਸਲਰ ਪ੍ਰੋਸੈਸਿੰਗ ਨਾਲ, ਜਦੋਂ ਤੁਹਾਨੂੰ ਐਮਬੈਸੀ ਦੀ ਰਸੀਦ ਆਣੀ ਤੁਸੀਂ ਵੇਵਰ ਫਾਈਲ ਕਰਨਾ। ਵੇਵਰ ਤੋਂ ਬਾਅਦ ਤੁਸੀਂ ਅਸਾਈਲਮ ਆਫਿਸ ਦੇ ਕੋਲ ਆਪਣਾ ਕੇਸ ਬੰਦ ਕਰਾ ਕੇ ਬਾਹਰ ਜਾ ਕੇ ਵੀਜ਼ਾ ਸਟੈਂਪ ਲੈ ਕੇ ਵਾਪਸ ਆ ਜਾਣਾ। ਸੋ ਇਹਦੇ ਵਿੱਚ ਇੱਕ ਕਾਮਨ ਕੁਐਸਚਨ ਹੁੰਦਾ ਕਿ ਮੇਰੇ ਚਾਂਸ ਕਿੰਨੇ ਆ, ਮੈਨੂੰ ਰੋਕੂਗੇ ਤਾਂ ਨਹੀਂ, ਇਹ ਵੀ ਜੀ। ਲੋਕਾਂ ਨੂੰ ਡਰ ਜਿਹੜਾ ਹੁੰਦਾ। ਸੋ ਜਿਹੜਾ 601A ਵੇਵਰ ਹੈਗਾ, ਉਹਦਾ ਸਿਰਫ ਤੇ ਸਿਰਫ ਇਹੀ ਮਕਸਦ ਆ ਕਿ ਜਿਹੜੀ ਤੁਹਾਡੀ ਇਲੀਗਲ ਜਿਹੜੀ ਸਟੇ ਸੀਗੀ ਉਹਨੂੰ ਉਹ ਮਾਫ ਕਰ ਦਿੰਦੇ ਆ। ਠੀਕ ਹੈ। ਤੁਹਾਡਾ ਕੇਸ ਇੱਕ ਆਮ ਕੇਸ ਸਧਾਰਨ ਕੇਸਾਂ ਵਾਂਗ ਹੋ ਜਾਂਦਾ।
ਜਿਹੜੇ ਉਸ ਤੋਂ ਇਲਾਵਾ ਪੰਗੇ ਆ ਕਿ ਵਿਆਹ ਜੈਨੂਇਨ ਹੈਗਾ ਕਿ ਨਹੀਂ ਹੈਗਾ, ਤੁਸੀਂ ਝੂਠਾ ਅਸਾਈਲਮ ਤਾਂ ਨਹੀਂ ਫਾਈਲ ਕੀਤਾ, ਉਹ ਵਾਲੇ ਮਸਲੇ ਸਾਰੇ ਜਿਹੜੇ ਹੈਗੇ ਆ ਉਹ ਕੇਸ ਦੇ ਵਿੱਚ ਰਹਿਣੇ ਹੀ ਆ। ਸੋ ਹੂੰ, ਵੇਵਰ ਤੁਹਾਨੂੰ ਬਚਾ ਸਕਦਾ। ਹੁਣ ਜਿਹੜਾ ਦੂਜਾ ਮੇਨ ਕੁਐਸਚਨ ਹੈ ਕਿ ਬਾਰਡਰ ਟੱਪ ਕੇ ਜ਼ਿਆਦਾਤਰ ਜਿਹੜੇ ਪੰਜਾਬੀ ਆਉਂਦੇ ਆ ਉਹ ਹੁੰਦੇ ਆ ਇਮੀਗ੍ਰੇਸ਼ਨ ਕੋਰਟ ਮੋਰੇ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ। ਹੂੰ, ਰਿਮੂਵਲ ਪ੍ਰੋਸੀਡਿੰਗਸ ਦਾ ਜਿਹੜਾ ਕਾਨੂੰਨ ਇਹ ਕਹਿੰਦਾ ਕਿ ਜਦ ਤੱਕ ਤੁਹਾਡਾ ਤੁਸੀਂ ਕੋਰਟ ਦੇ ਮੂਹਰੇ ਹੈਗੇ ਆ, ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ, ਤੁਸੀਂ 601A ਵੇਵਰ ਜਿਹੜਾ ਉਹ ਅਪਲਾਈ ਨਹੀਂ ਕਰ ਸਕਦੇ। ਠੀਕ ਹੈ। ਸੋ ਜ਼ਿਆਦਾਤਰ ਹੁਣ ਜਿਹੜੇ ਲੋਕੀ ਆਉਂਦੇ ਆ ਉਹ ਕਿੱਦਾਂ ਕਿ ਵਰਕ ਪਰਮਿਟ ਵੀ ਮਿਲ ਜਾਵੇ ਅਸਾਈਲਮ ਦੇ ਥਰੂ, ਪਰ ਅਸਾਈਲਮ ਦੀਆਂ ਤਰੀਕਾਂ ਵੀ ਕਈ ਵਾਰੀ ਲੰਬੀਆਂ ਚੱਲ ਜਾਂਦੀਆਂ ਹਨਾ, 5-5 10-10 ਸਾਲ ਚੱਲ ਜਾਂਦੀਆਂ। ਤੇ ਉਹਨਾਂ ਨੇ ਵਿਆਹ ਕਰਾਇਆ, ਜਵਾਕ ਵਗੈਰਾ ਵੀ ਕਈਆਂ ਦੇ ਹੋ ਗਏ। ਸਭ ਤੋਂ ਮੇਨ ਕੁਐਸਚਨ ਉਹਨਾਂ ਦਾ ਇਹੀ ਹੁੰਦਾ ਕਿ ਹੁਣ ਵਿਆਹ ਵਾਲੇ ਪਾਸੇ ਜਾਈਏ ਕਿ ਜਿਹੜਾ ਅਸਾਈਲਮ ਵਾਲਾ ਕੇਸ ਉਹਦੇ ਪਾਸੇ ਜਾਈਏ। ਇਹਦਾ ਕੋਈ ਸਹੀ ਗਲਤ ਜਵਾਬ ਨਹੀਂ ਹੈਗਾ, ਡਿਪੈਂਡ ਕਰਦਾ ਬੰਦੇ ਨੂੰ ਕੀ ਚਾਹੀਦਾ। ਤੇ ਪਹਿਲਾ ਸਟੈਪ ਤਾਂ ਇਹੀ ਹੈ ਕਿ ਤੁਸੀਂ ਜੇ ਰਿਮੂਵਲ ਪ੍ਰੋਸੀਡਿੰਗ 'ਚ ਤੁਹਾਡੀ ਕੋਈ ਆਪਸ਼ਨ ਤਾਂ ਹੈ ਨਹੀਂ ਕਿ ਤੁਹਾਡੀ ਮਰਜ਼ੀ ਆ ਉਹਨਾਂ ਨੇ ਅਸਾਈਲਮ ਦਾ ਕੇਸ ਤੁਹਾਡਾ ਬੰਦ ਕਰ ਦੇਣਾ। ਉਹ ਤਾਂ ਜੱਜ ਦੀ ਮਰਜ਼ੀ ਆ ਜਾਂ ਸਰਕਾਰੀ ਵਕੀਲ ਦੀ ਆ। ਤੇ ਨਹੀਂ ਵੀ ਬੰਦ ਕਰਦੇ ਕਈ ਵਾਰੀ, ਉਹ ਕਹਿੰਦੇ ਨਹੀਂ ਕੇਸ ਲੜੋ ਆ ਕੇ ਆਪਣਾ, ਹੈ ਨਾ। ਸੋ ਪਹਿਲੀ ਗੱਲ ਤਾਂ ਤੁਹਾਡੇ ਕੋਲ ਚੋਇਸ ਨਹੀਂ, ਤੁਹਾਨੂੰ ਅਸਾਈਲਮ ਵਾਲਾ ਜਿਹੜਾ ਹੈਗਾ ਉਹ ਤਾਂ ਆਪਣਾ ਪਹਿਲੂ ਤੁਹਾਨੂੰ ਅੱਗੇ ਰੱਖਣਾ ਹੀ ਪੈਣਾ ਕੋਰਟ ਦੇ। ਠੀਕ ਹੈ। ਸੋ ਉਹਦੇ ਵਿੱਚ ਹੁਣ ਕੀ ਹੋਇਆ ਕਿ ਜਦੋਂ ਹੁਣ ਇਹਨਾਂ ਨੇ ਕਰਨਾਡੋ ਅਸੀਵੇ ਦਾ ਜਿੱਦਾਂ ਕੇਸ ਫਾਈਲ ਕੀਤਾ, ਕਿਸੇ ਵੇਲੇ ਜਦੋਂ ਵਾਮੇ ਹੋਣੀ ਸੀਗੇ ਐਡਮਿਨ ਕਲੋਜ਼ਰ ਬਹੁਤ ਗ੍ਰਾਂਟ ਹੁੰਦੇ ਸੀਗੇ, ਟਰੰਪ ਨਹੀਂ ਆਇਆ, ਉਹਨਾਂ ਨੇ ਐਡਮਿਨ ਕਲੋਜ਼ਰ ਵਗੈਰਾ ਸਾਰੇ ਚੱਕਤੇ, ਹਨਾ। ਤੇ ਹੁਣ ਫਿਰ ਬਾਈਡਨ ਸਰਕਾਰ ਜਿਹੜੀ ਆਈ ਆ ਉਹ ਕਹਿੰਦੀ ਕਿ ਜਿਹਨਾਂ ਦੇ ਵਿਆਹ ਵੀ ਵਾਲੇ ਕੇਸ ਆ ਉਹਨਾਂ ਨੂੰ ਪੀਡੀ ਪੂਡੀ ਦੇ ਦਿਓ, ਉਹਨਾਂ ਨੂੰ ਵਰਕ ਪਰਮਿਟ ਦੇ ਦਿਓ। ਸੋ ਅੱਜ ਦੀ ਡੇਟ ਦੇ ਸੋ ਇਹ ਟੌਪਿਕ ਵੀ ਆਪਾਂ ਡਿਸਕਸ ਕਰਦੇ ਰਵਾਂਗੇ। ਅੱਜ ਦੀ ਡੇਟ 'ਚ ਕੀ ਹੈ ਕਿ ਜਿਹਨਾਂ ਨੇ ਵਿਆਹ ਕਰਾਏ ਆ ਇਮੀਗ੍ਰੇਸ਼ਨ ਕੋਰਟ ਮੂਹਰੇ ਹੈਗੇ ਆ, ਉਹ ਆਪਣਾ 130 ਵਗੈਰਾ ਜਦੋਂ ਉਹਨਾਂ ਦਾ ਫਾਈਲ ਹੋ ਜਾਂਦਾ, ਵਿਆਹ ਵਾਲਾ ਕੇਸ ਫਾਈਲ ਹੋ ਜਾਂਦਾ ਜਾਂ ਅਪਰੂਵ ਹੋ ਜਾਂਦਾ, ਤੇ ਜੱਜ ਕੋ ਉਹ ਜਾ ਕੇ ਇੱਕ ਪਟੀਸ਼ਨ ਪਾ ਸਕਦੇ ਆ, ਕਰਨਾਡੋ ਅਸੀਵੇ ਦੇ ਥੱਲੇ ਮੋਸ਼ਨ ਪਾ ਸਕਦੇ ਆ ਕਿ ਮੇਰਾ ਕੇਸ ਜਿਹੜਾ ਉਹਨੂੰ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਪੀਡੀ ਜਿਹਨੂੰ ਕਹਿੰਦੇ ਆ ਉਹ ਦਿੱਤੀ ਜਾਵੇ। ਤੇ ਪੀਡੀ ਦੇ ਥੱਲੇ ਅੱਜ ਦੀ ਡੇਟ ਦੇ ਵਿੱਚ ਜਿਹੜੀ ਅੱਜ ਦੀ ਸਰਕਾਰ ਆ ਉਹ ਵਰਕ ਪਰਮਿਟ ਵਗੈਰਾ ਰਿਨਿਊ ਕਰ ਦਿੰਦੀ ਆ ਬੰਦਿਆਂ ਦੇ। ਸੋ ਉਹਨਾਂ ਨੂੰ ਉਸ ਚੀਜ਼ 'ਚ ਫਾਇਦਾ ਕਿ ਆਪਣਾ ਕੇਸ ਉਹ ਟਰਮੀਨੇਟ ਕਰਾ ਲੈਂਦੇ ਆ, ਡਿਸਮਿਸ ਕਰਾ ਲੈਂਦੇ ਆ ਜਾਂ ਫਿਰ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾ ਲੈਂਦੇ ਆ। ਤੇ ਜਦੋਂ ਤੁਹਾਡਾ ਕੇਸ ਇੱਕ ਵਾਰੀ ਬੰਦ ਹੋ ਜਾਂਦਾ ਤੁਸੀਂ 601A ਵੇਵਰ ਕਰ ਸਕਦੇ ਆ, ਹਨਾ। ਪਰ 601A ਵੇਵਰ ਤੁਸੀਂ ਉਦੋਂ ਕਰ ਸਕਦੇ ਜਦੋਂ 130 ਤੁਹਾਡਾ ਅਪਰੂਵ ਹੋ ਗਿਆ, ਐਮਬੈਸੀ ਨੇ ਤੁਹਾਨੂੰ ਰਸੀਦ ਭੇਜਤੀ, ਹਨਾ। ਤੇ 601A ਵੇਵਰ ਫਿਰ ਅਪਰੂਵ ਕਰਾ ਕੇ ਉਹ ਆਪਣਾ ਬਾਹਰ ਜਾਂਦੇ ਆ। ਸੋ ਇੱਥੇ ਅਟਾਰਨੀ ਡੇਰ ਕਹਿਣਾ ਜੀ, ਚਾਹੇ ਅਸਾਈਲਮ ਦਾ ਕੇਸ ਚੱਲ ਰਿਹਾ ਜੇ, ਕਲੋਜ਼ ਵਗੈਰਾ ਦੂਜੇ ਪਾਸੇ ਨਹੀਂ ਹੋਇਆ, ਪਰ 130 ਨਾਲ ਦੇ ਨਾਲ ਪੈਰਲਲੀ ਅਪਲਾਈ ਤਾਂ ਕੀਤਾ ਜਾ ਸਕਦਾ ਹੈ। ਹਾਂਜੀ, ਜੇ ਤੁਸੀਂ ਅਸਾਈਲਮ ਦਾ ਕੇਸ ਨਹੀਂ ਵੀ ਬੰਦ ਕਰਾਉਣਾ, 130 ਤੁਹਾਡਾ ਅਪਲਾਈ ਕੀਤਾ ਜਾ ਸਕਦਾ। ਤੇ ਜ਼ਿਆਦਾਤਰ ਹੁਣ ਜਿਹੜੇ ਲੋਕੀ ਡਾਊਟ 'ਚ ਹੁੰਦੇ ਆ ਕਿ ਕੀ ਕਰੀਏ, ਅਸਾਈਲਮ ਦਾ ਕੇਸ ਅਜੇ ਬੰਦ ਕਰਾਉਣ ਦਾ ਮੂਡ ਨਹੀਂ, ਜਾਂ ਵਿਆਹ ਨਵਾਂ-ਨਵਾਂ ਪਤਾ ਨਹੀਂ ਕਿੱਧਰ ਨੂੰ ਜਾਊਗੀ ਗੱਲਬਾਤ। ਠੀਕ ਹੈ। ਸੋ ਇਦਾਂ ਕਿ ਅਸਾਈਲਮ ਵਾਲਾ ਵੀ ਆਪਣਾ ਕੇਸ ਚਲਾਓ, ਵਿਆਹ ਵਾਲਾ ਵੀ ਆਪਣਾ ਕੇਸ ਚਲਾਓ। ਪਰ ਇੱਕ ਮੌਕੇ ਤੇ ਜਦੋਂ ਤੁਹਾਡਾ 130 ਅਪਰੂਵ ਹੋ ਜਾਂਦਾ ਜਾਂ ਤੁਹਾਡੀ ਜਿਹੜੀ ਤਰੀਕ ਤੋਂ ਪਹਿਲਾਂ ਤੁਹਾਨੂੰ ਇੱਕ ਫੈਸਲਾ, ਇੱਕ ਮੌਕੇ ਤੇ ਆ ਕੇ ਤੁਹਾਨੂੰ ਫੈਸਲਾ ਕਰਨਾ ਪੈਣਾ ਕਿ ਅਸਾਈਲਮ ਵਾਲਾ ਕੇਸ ਲੜਨਾ ਕਿ ਵਿਆਹ ਦੇ ਰਾਸਤੇ ਜਾਣਾ। 130 ਤੁਸੀਂ ਅਪਰੂਵ ਕਰਾ ਕੇ ਰੱਖ ਸਕਦੇ ਆ, ਪਰ ਉਹਦਾ ਕੋਈ ਐਸਾ ਜਮਾਨਾ ਨਹੀਂ ਹੈਗਾ ਜੇ ਤੁਸੀਂ ਅੱਗੇ 601A ਵੇਵਰ ਨਹੀਂ ਕਰਨਾ ਜਾਂ ਬਾਹਰ ਐਮਬੈਸੀ 'ਚ ਪ੍ਰੋਸੈਸ ਨਹੀਂ ਕਰਨਾ। ਸੋ ਇਹ ਨਿੱਤ ਜਿਹੜੇ ਸਾਨੂੰ ਰੂਟੀਨ ਦੇ ਵਿੱਚ ਹੀ ਆ ਹੁਣ ਵਿਆਹ, ਕਿਉਂਕਿ ਕੇਸ ਜਿੱਦਾਂ ਡਿਲੇ ਵਗੈਰਾ ਹੋ ਗਏ ਸੀਗੇ, ਕਾਫੀ ਲੋਕਾਂ ਦਾ ਇਹੀ ਸਵਾਲ ਆ ਕਿ ਹੁਣ ਮੈਂ ਕਿੱਦਾਂ ਕਰਾਂ, ਰਾਈਟ। ਉਹਦਾ ਜਵਾਬ ਸਿੰਪਲ ਆ ਕਿ ਤੁਸੀਂ 130 ਆਪਣਾ ਜ਼ਰੂਰ ਫਾਈਲ ਕਰੋ, ਤੇ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਅਸਾਈਲਮ ਵਾਲਾ ਕੇਸ ਤੁਹਾਡੀ ਤਰੀਕ ਕਿੱਥੇ ਕੁ ਪੈਂਦੀ ਹੈ। ਜੇ ਤਾਂ ਤੁਹਾਡੀ ਹੁਣ ਤਰੀਕ 25-26 'ਚ ਜਾ ਕੇ ਪੈਂਦੀ ਹੈ ਤਾਂ ਹੋ ਸਕਦਾ ਤੁਹਾਡਾ 130 ਪਹਿਲਾਂ ਹੀ ਅਪਰੂਵ ਹੋ ਜਾਏ, ਫਿਰ ਤੁਸੀਂ ਦੁਬਾਰਾ ਉਸ ਮੌਕੇ ਤੇ ਜਾ ਕੇ ਸੋਚ ਸਕਦੇ ਆ ਕਿ ਅਸਾਈਲਮ ਵਾਲੇ ਪਾਸੇ ਜਾਣਾ ਕਿ ਕੇਸ ਡਿਸਮਿਸ ਕਰਾ ਕੇ ਵਿਆਹ ਵਾਲੇ ਪਾਸੇ ਜਾਣਾ।